ਤੇ ਨਾਲੇ ਮੁਬਾਰਕ ਚੁੱਕ ਚੁੱਕੀ ਆ ਸਾਡੇ ਭਤਰੀਆ ਲੁੱਡੀ ਜੇ ਲੁੱਡੀ ਕੀ ਬਾਤ ਹੈ, ਕੀ ਬਾਤ। ਯਕੀਨ ਕਰੋ ਇੰਨੀ ਕੁ ਖੁਸ਼ੀ ਹੋਈ ਹੈ ਸਾਡੇ ਭਤੀਜੇ ਦੀ ਸ਼ਾਦੀ ਹੈ। ਐਡਵਾਂਸ ਵੀ ਤੁਹਾਨੂੰ ਦੇਈਏ ਬਿੱਲ ਚਲੋ ਜਿੰਨਾ ਵੀ ਬਣਾ ਤੁਸੀਂ ਇੰਜ ਕਰੋ ਨਾ ਕੋਈ 10,000 ਮੈਨੂੰ ਕੋਈ ਸੈਂਡ ਕਰ ਦਿਓ। ਚਲੋ ਇਹ ਵੇਖ ਬਈ ਜਿਹੜਾ ਕੋਈ ਮੋਟਾ ਮੋਟਾ ਸਮਾਨ ਹੈ ਇਹ ਤੇ ਅਸੀਂ ਕਰੀਏ ਨਾ। ਪਤਾ ਨਹੀਂ ਮੈਂ ਕਿਸ ਤਰ੍ਹਾਂ ਕਰਾਂ, ਲੇਕਿਨ ਚਲੋ ਜੀ ਜੀ ਉਹ ਜਿਹੜੀ ਉਹਨਾਂ ਦੀ ਧੀ ਹੈ ਨਾ, ਹਾਂਜੀ ਹਾਂ ਬਾਈ ਕੀ ਬਣਿਆ ਸਾਰਿਆਂ ਨੂੰ ਦੱਸ ਆਇਆ। ਹਾਂਜੀ ਹਾਂਜੀ, ਜਿਨ੍ਹਾਂ ਨੂੰ ਤੁਸੀਂ ਆਖਿਆ ਸੀ ਉਹਨਾਂ ਨੂੰ ਮੈਂ ਆਖਿਆ ਟੈਂਟ ਵਾਲੇ ਨੂੰ ਵੀ ਕਹਿਤਾ, ਜੀ ਬਿਲਕੁਲ। ਇਲੈਕਟ੍ਰੀਸ਼ੀਅਨ ਨੂੰ ਵੀ, ਹਾਂਜੀ ਤੇ ਉਹ ਆਪਣਾ ਦੂਜੇ ਬਾਜਿਆਂ ਵਾਲੇ ਨੂੰ, ਹਾਂਜੀ, ਉਹਨਾਂ ਨੂੰ ਵੀ ਸੁਨੇਹਾ ਦਿਆ ਹੈ। ਸਾਰਿਆਂ ਨੂੰ ਕਹਿਤਾ ਕਿ ਇਸ ਚੀਜ਼ ਦੀ ਕਮੀ ਨਹੀਂ ਰਹਿਣੀ ਚਾਹੀਦੀ। ਹਾਂਜੀ 5 ਦਿਨ ਰਹਿ ਗਏ ਵਿਆਹ 'ਚ, ਠੀਕ ਹੈ ਨਾ। ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਸੇਠ ਸਾਹਿਬ ਕੀ ਹਾਲ ਹੈ ਜਨਾਬ? ਮੁਬਾਰਕਾਂ ਹੋਣ ਜੀ ਬੱਚੇ ਦੀ ਸ਼ਾਦੀ ਦੀਆਂ। ਖੈਰ ਮੁਬਾਰਕਾਂ ਜੀ। ਸੁਣਾਓ, ਬੜੀ ਰੌਣਕ ਲਾਈ ਜੇ ਮਾਸ਼ਾਅੱਲਾ ਜੀ। 5ਵੇਂ ਦਿਨ ਬਾਅਦ ਨਾ ਸ਼ਾਦੀ ਹੈ, 4 ਦਿਨ ਨੇ ਸਾਡੇ ਕੋਲ। ਠੀਕ ਹੋ ਗਿਆ। ਇਹਦੇ ਵਿੱਚ ਤਿਆਰੀ ਕਰਨੀ। ਮੈਂ ਨਾ ਜਨਾਬ ਇੰਨੀ ਤਿਆਰੀ 2 ਦਿਨ ਪਹਿਲਾਂ ਨਾ ਲਾਈਟਾਂ ਲਾ ਛੱਡਣੀਆਂ। ਠੀਕ, ਮੈਨੂੰ ਇਹ ਦੱਸ ਦਿਓ ਕਿੱਥੋਂ ਲੈ ਕੇ ਕਿੱਥੇ ਤੱਕ ਲਾਣੀਆਂ ਨੇ? ਤੁਸੀਂ ਬਾਜ਼ਾਰ ਤੋਂ ਲੈ ਕੇ ਤੇ ਘਰ ਤੱਕ ਲਾ ਦੇਣੀਆਂ, ਇੱਥੇ ਹਵੇਲੀ 'ਚ ਵੀ ਲਾ ਦੇਣੀਆਂ, ਡੇਰੇ ਤੇ ਵੀ ਸਾਰੇ। ਤੇ ਜਨਾਬ ਇਹ ਦੱਸ ਦਿਓ, ਲਾਈਟਾਂ ਬਹੁਤ ਮੁਖਤਲਿਫ ਕਿਸਮ ਦੀਆਂ ਨੇ, ਤੁਸੀਂ ਕਿਹੜੀਆਂ ਪਸੰਦ ਕਰਦੇ ਹੋ? ਉਹ ਲਾਈਟਾਂ ਹੈ ਜਿਹੜੀਆਂ ਉੱਤੇ ਥੱਲੇ ਨੂੰ ਹੁੰਦੀਆਂ ਜਾਂਦੀਆਂ। ਉਹ ਨਹੀਂ, ਉਹਨਾਂ ਦਾ ਦੌਰ ਮੁੱਕ ਗਿਆ, ਲੇਕਿਨ ਤੁਸੀਂ ਕਹਿੰਦੇ ਤੇ ਮੰਗਵਾ ਲਾਂਗੇ। ਉਹਨਾਂ ਤਾਂ ਥੋੜੀਆਂ ਪੁਰਾਣੀਆਂ ਨੇ ਨਾ। ਅੱਛਾ ਅੱਛਾ ਹਾਂਜੀ ਹਾਂਜੀ, ਹੁਣ ਗੋਲ ਲਾਈਟਾਂ ਦੁਹਾਣੇ ਵਰਗੀਆਂ, ਹਾਂਜੀ। ਲੰਮੀਆਂ ਚੌੜੀਆਂ, ਹਰ ਕਿਸਮ ਦੀਆਂ ਲਾਈਟਾਂ ਹਨ। ਆ ਲਾਈਟਾਂ ਜਿਹੜੀਆਂ ਉਹ ਜ਼ਰਾ ਅੱਛੀਆਂ ਹੋਣ ਤੇ ਇਹਦਾ ਖਰਚਾ ਕਿੰਨਾ ਕੁ ਆ ਜਾਏਗਾ? ਖਰਚਾ ਵੇਖੋ ਜੀ, ਜਿੰਨਾ ਕੋ ਗੁੜ ਪਈ ਉਨਾ ਹੀ ਮਿੱਠਾ ਹੋਣਾ ਹੈ। ਤੇ ਤੁਹਾਡੇ ਨਾਲ ਮੇਰੀ ਗੱਲ ਸੁਣ, ਕੁਛ ਸ਼ੈ ਸਾਨੂੰ ਅੱਗੇ ਹੈ ਮਾਸ਼ਾਅੱਲਾ। ਪਹਿਲੇ ਪਹਿਲੇ ਮੁੰਡੇ ਤੁਹਾਡੀ ਖੁਸ਼ੀ ਹੈ ਜੀ ਜੀ। ਤੇ ਸਾਨੂੰ ਬਹੁਤ ਖੁਸ਼ੀ ਹੈ। ਹਾਂ, ਤੇ ਇਹ ਖੁਸ਼ੀ ਤਾਂ ਹੀ ਤੋੜ ਚੜਨੀ ਹੈ ਜੇ ਤੁਹਾਨੂੰ ਖੁਸ਼ੀ ਹੈ। ਆ ਬਸ ਨਾ ਜੀ, ਇਹ ਜ਼ਰਾ ਚੰਗਾ ਵੈਲਕਮ ਵੀ ਲਿਖ ਦੇਣਾ। ਠੀਕ ਹੋ ਗਿਆ, ਕਿੰਨਾ ਠੀਕ ਹੋ। ਮਤਲਬ ਕਿ ਸੋਹਣਾ ਲੱਗੇ ਕੰਮ। ਮੈਂ ਨਾ ਬਾਊ ਜੀ, ਤੁਸੀਂ ਯਕੀਨ ਕਰੋ, ਤੁਹਾਡੇ ਬਰਾਤੀ ਵੀ ਪੁੱਛਣਗੇ, ਤੁਹਾਡੇ ਖਾਨਦਾਨ ਚੋਂ ਬੰਦੇ ਪੁੱਛਣਗੇ ਬੰਦਾ ਕਿਹੜਾ ਜੇ, ਬੰਦਾ ਬੁਲਾਓ, ਇੰਜ ਦੀਆਂ ਲਾਈਟਾਂ ਲਾ ਦਿਆਂਗਾ ਤੁਹਾਨੂੰ। ਹਾਂ ਲਾਈਟ ਜਿਹੜੀ ਹੈ ਨਾ ਅੱਛੀ ਤੋਂ ਅੱਛੀ ਹੋਣੀ ਚਾਹੀਦੀ। ਮੈਂ ਨਾ ਵੇਖੋ ਨਾ, ਤੁਸੀਂ ਜਦੋਂ ਸਾਨੂੰ ਖੁੱਲੀ ਆਫਰ ਕੀਤੀ ਹੈ, ਤੁਹਾਡੇ ਵੱਲੋਂ ਚੋਈ ਸਾਹਿਬ ਅੱਜ ਤੱਕ ਪੈਸੇ ਦਾ ਲਾਮਾ ਨਹੀਂ ਆਇਆ, ਠੀਕ ਹੈ ਕਿ ਨਹੀਂ? ਤੇ ਜਦੋਂ ਲਾਮਾ ਨਾ ਹੋਵੇ ਤੇ ਫਿਰ ਬੰਦਾ ਉੱਥੇ ਕਸਰ ਨਹੀਂ ਕਰਦਾ। ਬਿਲਕੁਲ। ਤੇ ਚੈਨਾ ਕੀ ਲੈਣ ਗਏ ਉਹ ਪਿੱਛੇ ਜੇ? ਚੈਨਾ ਲਾਈਟਾਂ ਲੈਣ ਗਏ ਉਹ ਖਿਡੌਣੇ ਲੈਣ ਗਏ? ਚੈਨਾ ਜਨਾਬ ਲਾਈਟਾਂ ਹੀ ਲੈਣ ਗਏ ਸੀ। ਅਸਲ 'ਚ ਨਾ ਸਾਡੀ ਸ਼ਾਲਮੀ ਹੋਲਸੇਲ ਦੀ ਦੁਕਾਨ ਹੈ, ਅੱਛਾ ਅੱਛਾ। ਤੇ ਅਸੀਂ ਉੱਥੋਂ ਪੂਰਾ ਜਿਹੜਾ ਕੰਟੇਨਰ ਲਿਆ ਕੇ ਉੱਥੇ ਸੁੱਟ ਲਈਦਾ, ਅੱਗੋਂ ਸਾਰੇ ਪਾਕਿਸਤਾਨ ਸਪਲਾਈ ਦਿੰਦੇ ਆ। ਤੇ ਤਾਂ ਦੁਨੀਆ ਸਾਡੇ ਕੋਲ ਲਵਾਉਂਦੀ ਹੈ, ਕਿਉਂਕਿ ਸਾਡੇ ਕੋਲ ਵੈਰਾਈਟੀ ਬਹੁਤ ਹੈ, ਜੀ ਜੀ। ਬੜੀ ਵੈਰਾਈਟੀ ਜਨਾਬ। ਤੁਸੀਂ ਸਾਰੀ ਦੁਨੀਆ ਫਿਰੇ ਹੋਵੋਗੇ, ਤੁਸੀਂ ਇੰਦੀ ਵੈਰਾਈਟੀ ਵੇਖਣੀ ਘੱਟ ਹੈ। ਪਿੱਛੇ ਜੇ ਬਟਾਲ ਤੋਂ ਹੀ ਲਾਈਟਾਂ ਲਾਣ ਗਏ ਉੱਥੇ ਕਰੰਟ ਪੈ ਗਈ ਸੀ ਤੁਹਾਨੂੰ। ਉਹ ਬਾਊ ਜੀ, ਉਹ ਮੇਰੀ ਗੱਲ ਸੁਣੋ, ਵੇਖੋ ਬਿਜਲੀ ਦਾ ਕੰਮ ਹੈ ਨਾ, ਹਾਂਜੀ ਕਿਹੜਾ ਪਤਾ ਲੱਗਦਾ। ਉਹ ਮੁੰਡੇ ਦਸਤਾਨਾ ਨਹੀਂ ਪਾਇਆ ਤੇ 220 ਨੂੰ ਹੱਥ ਲਾ ਬਿਟਰ ਟਰੈਕਟਰੀ। ਉਹ ਤੇ ਇਹ ਤਾਂ ਮਸਲਾ ਬਣਨਾ ਹੀ ਸੀ। ਹਾਂਜੀ ਹਾਂਜੀ। ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਕੀ ਹਾਲ ਹੈ? ਕੀ ਹਾਲ ਹੈ ਸੇਠ ਜੀ? ਜੀ ਜੀ ਸ਼ੁਕਰ ਹੈ ਅੱਲਾ ਦਾ। ਹੋਰ ਜੀ ਕੀ ਹਾਲ ਹੈ ਭਾਈ ਸਾਹਿਬ? ਜੀ ਭਾਜੀ ਠੀਕ ਆ, ਤੁਸੀਂ ਭਾਈ ਅਲੀ ਸੁਣਾਓ? ਠੀਕ ਹੈ? ਤੇ ਇਹ ਤੁਸੀਂ ਕਰੋ ਭਾਜੀ। ਬਿਲਕੁਲ ਜਨਾਬ, ਹੋ ਗਿਆ। ਤੁਸੀਂ ਬਿਲਕੁਲ ਇਸ ਕੰਮ ਵੱਲੋਂ ਟੈਨਸ਼ਨ ਨਹੀਂ ਲੈਣੀ, ਮੇਰੇ ਹੁੰਦੇ ਟੈਨਸ਼ਨ ਨਹੀਂ ਲੈਣੀ। ਬਿਲਕੁਲ। ਹਾਂ ਹੋਰ ਜੀ ਸੇਠ ਸਾਹਿਬ ਠੀਕ ਠਾਕ ਹੋ? ਆ ਬਾ ਰਾਜਾ ਸਾਹਿਬ ਤੁਹਾਨੂੰ ਇਸ ਲਈ ਬੁਲਾਇਆ ਹਾਂਜੀ ਕਿ ਸ਼ਾਦੀ ਹੈ 5ਵੇਂ ਦਿਨ ਨਾ। ਹਾਂਜੀ ਹਾਂਜੀ, ਆ ਬੱਚਾ ਗਿਆ ਸੀ ਜੀ ਪੈਗਾਮ ਲੈ ਕੇ, ਨੇ 5ਵੇਂ ਦੱਸਿਆ। ਦਿਨ ਸ਼ਾਦੀ ਹੈ ਤੇ ਕੋਈ ਬੰਦਾ ਕੋ 1000-1200 ਹੋ ਜਾਣਾ। ਮਾਸ਼ਾਅੱਲਾ ਜੀ, ਕੋਈ ਰੌਲਾ ਹੀ ਨਹੀਂ ਜਨਾਬ। ਤੁਹਾਨੂੰ ਪਤਾ ਹੈ ਜੱਦੀ ਪੁਸ਼ਤੀ ਨਾਈਆਂ ਅਸੀਂ ਕਿਹੜਾ ਕੋਲਾ ਮਾਫ ਕਰੇ ਕੋ ਅੱਜ ਕੱਲ ਦੇ ਆ। ਜਿਹੜੀ ਡਿਸ਼ ਕਹੋਗੇ, ਜਿੰਨਾ ਕਹੋਗੇ ਅਸੀਂ ਪਕਾ ਕੇ ਟੁਰ ਜਾਣਾ। ਸਾਡੀ ਕਿਹੜੀ ਗੱਲ ਹੈ? ਪਕਾਣਾ ਕੀ ਹੈ ਉਹ ਦੱਸੋ ਤੁਸੀਂ। ਪਕਾਣਾ ਮਟਨ ਸ਼ਟ ਨਹੀਂ ਰੱਖਨੇ ਆ ਕਿ ਮਟਨ ਕਰ ਲਓ, ਬਰੋਸਟ ਕਰ ਲਓ। ਕਿੰਨੀਆਂ ਕੁ ਡਿਸ਼ਾਂ ਹੋ ਜਾਣ? ਡਿਸ਼ਾਂ ਕੋ 5-4 ਹੋ ਜਾਣ ਬਸ, ਹੈ ਕਿ ਇੱਜ਼ਤ ਰਹਿ ਜਾਏ। ਕਿਉਂ ਜੀ? ਹਾਂਜੀ ਹਾਂਜੀ। ਨਹੀਂ ਤੇ ਫਿਰਨੀ ਦਾ ਕੋਈ ਹੈ ਮੂਡ? ਉਹ ਤੇ ਮਿੱਠੇ ਜਾ ਜਾਂਦੀ ਨਾ। ਮਿੱਠੇ ਦੇ ਵਿੱਚ ਮਤੰਜਣ ਵੀ ਆ ਜਾਂਦਾ ਹੈ, ਜ਼ਰਦਾ ਵੀ ਆ ਜਾਂਦਾ ਹੈ। ਦੇਖੋ ਜ਼ਰਦੇ ਵਾਲਾ ਹੁਣ ਕਿੱਥੇ ਦੌਰ ਰਿਹਾ ਜੇ ਹੁਣ, ਜਾਂ ਕਸਟਰਡ ਹੁੰਦਾ ਹੈ ਜਾਂ ਫਿਰ ਆਈਸਕ੍ਰੀਮ। ਫਿਰਨੀ ਹੁੰਦੀ ਜਾਂ ਆਈਸਕ੍ਰੀਮ ਹੁੰਦੀ ਹੈ। ਆਈਸਕ੍ਰੀਮ ਤੇ ਚਲੋ ਇੱਕ ਵੈਸੇ ਹੀ ਇੱਕ ਫਲੇਵਰ ਹੈ ਨਾ ਜੀ। ਤੇ ਮੈਂ ਪਕਾਨ ਦੇ ਵਿੱਚ ਕਰ ਰਿਹਾ, ਫਿਰਨੀ ਹੋ ਜਾਵੇ। ਫਿਰਨੀ ਅੱਜ ਕੱਲ ਮੈਂ ਕਹਿੰਦਾ ਬੜਾ ਆਲਾ ਕੰਮ ਆ। ਚਲੋ ਫਿਰਨੀ ਕਰ ਲਓ। ਠੀਕ ਹੈ। ਤੇ ਰਾਏ ਸਾਹਿਬ, ਆਏ ਬਾਬੂਰਾਂ ਨੂੰ ਨਾ ਮੇਰੇ ਵਾਲੇ ਰਿਕੁਐਸਟ ਹੈ, ਰਸ਼ੀਅਨ ਸਾਲਟ ਰੂਮ ਲੈ ਜਾ, ਮੈਨੂੰ ਬੜਾ ਪਸੰਦ ਹੈ ਯਾਰ। ਬੜੀ ਗੱਲ ਹੈ। ਮੇਰਾ ਹੈ ਤੁਹਾਨੂੰ ਲਾਈਟਾਂ ਲਾਣੀਆਂ ਤੁਸੀਂ? ਹਾਂਜੀ ਹਾਂਜੀ ਹਾਂਜੀ। ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਇਹਨਾਂ ਨੂੰ ਦੇਣਾ ਜੀ? ਹਾਂਜੀ ਹਾਂਜੀ, ਫਿਰ ਰੋਟੀ ਵੀ ਤੇ ਖਾਣੀ ਪੈਣੀ ਹੈ ਨਾ। ਬੜੀ ਗੱਲ ਹੈ। ਇਹ ਆਪਣੇ ਹੱਥੀ ਲਾਓਗੇ? ਹਾਂਜੀ ਹਾਂਜੀ। ਬੜੀ ਗੱਲ ਹੈ। ਤੇ ਫੇਰ ਇੱਕ ਸਾਈਡ ਤੇ ਹੀ ਲੱਗਣਗੀਆਂ ਸਾਰੀਆਂ ਯਾਰ, ਤੇ ਦੂਜੀ ਅੱਖ ਤੇ ਤੁਹਾਡੀ ਸਹੀ ਨਹੀਂ। ਲਓ ਜੀ, ਅਸਲਾਮ ਵਾਲੇਕਮ ਜੀ ਸਾਰਿਆਂ ਨੂੰ। ਓਏ ਵਾਲੇਕੁਮ ਸੇਠ ਸਾਹਿਬ ਤੁਹਾਨੂੰ ਵੀ ਸਲਾਮ। ਉਹ ਬਿਸਮਿਲ੍ਲਾ। ਤੇ ਨਾਲੇ ਮੁਬਾਰਕ ਚੁੱਕ ਚੁੱਕੀ
ਆ ਸਾਡੇ ਭਤਰੀਆ ਲੁੱਡੀ ਜੇ ਹਾਏ ਆਹ ਲੁੱਡੀ ਕੀ ਬਾਤ ਹੈ ਕੀ ਬਾਤ ਹੈ। ਯਕੀਨ ਕਰੋ ਇੰਨੀ ਕੁ ਖੁਸ਼ੀ ਹੋਈ ਹੈ ਸਾਡੇ ਭਤੀਜੇ ਦੀ ਸ਼ਾਦੀ ਹੈ। ਕਿਉਂ ਨਹੀਂ ਜੀ ਕਿਉਂ ਪਹਿਲਾ ਵਿਆਹ ਹੈ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਸੇਠ ਸਾਹਿਬ ਰੌਣਕਾਂ ਲੱਗ ਜਾਣਗੀਆਂ ਹਾਏ ਹਾਏ ਹਾਏ। ਤੁਹਾਡਾ ਪੂਰਾ ਮਹੱਲਾ ਇਸ ਗੱਲ ਤੋਂ ਬੜਾ ਰਾਜ਼ੀ ਹੈ ਕਿ ਅੱਜ ਤੱਕ ਤੁਸੀਂ ਜਿਹੜਾ ਨਾ ਕਿਸੇ ਨੂੰ ਨਾਰਾਜ਼ ਨਹੀਂ ਕੀਤਾ। ਨਹੀਂ ਨਾਰਾਜ਼ ਕਰਨਾ ਹੀ ਨਹੀਂ ਚਾਹੀਦਾ, ਮਹੱਲੇਦਾਰੀ ਪਿੰਡਦਾਰੀ ਦੇ ਵਿੱਚ ਨਾਰਾਜ਼ ਨਹੀਂ ਕਰਨਾ ਚਾਹੀਦਾ ਕਿਸੇ ਨੂੰ। ਕਸਮੇ ਯਕੀਨ ਕਰੋ ਕਿ ਸ਼ਹਿਰਦਾਰੀ 'ਚ ਰਹਿ ਕੇ ਵੀ ਤੁਹਾਡੇ ਪਾਪਾ ਅੱਜ ਤੱਕ ਕਦੀ ਇਹਨਾਂ ਨੇ ਸ਼ਹਿਰਦਾਰੀ ਬਣ ਕੇ ਵਾਇਆ ਜਿਵੇਂ ਦੇ ਅਸੀਂ ਪਿੰਡੂ ਆ ਉਂਝ ਦੇ ਪਿੰਡੂ ਬਣ ਕੇ ਰਹੇ ਨੇ। ਹਾਲਾਂਕਿ ਵੇਖ ਕੀ ਦੌਰ ਚੱਲ ਰਿਹਾ ਹੈ ਕਿ ਲੋਕਾਂ ਦੇ ਅੱਜ ਦੇ ਦੌਰ 'ਚ ਵਿਆਹ ਹੋਣ ਨਾ ਤੇ ਭਾ ਭਾਈ ਤੇ ਮੈਰਿਜ ਹਾਲ ਬੁੱਕ ਕਰਾਉਂਦੇ ਨੇ ਕੀ ਕੀ ਕਰਵਾਉਂਦੇ ਮਾਰਕੀਆਂ ਲੇਕਿਨ ਵੇਖ ਲੈ ਅੱਲਾ ਦਾ ਸਾਦਾ ਬੰਦਾ ਹੈ। ਆਗੇ ਭਾਈ ਲਤੀਫ ਲਓ ਹਰੀ ਸੇਠ ਸਾਹਿਬ ਦੱਸੋ ਸਾਡੇ ਵਾਸਤੇ ਕੀ ਹੁਕਮ ਹੈ ਜਨਾਬ? ਤੁਸੀਂ ਉਹ ਪਿੱਛੇ ਇੱਕ ਪੈਲੀ ਦੇ ਵਿੱਚ ਤੁਸੀਂ ਟੈਂਟ ਲਾ ਦਿਓ, ਲਾ ਦਿਆਂਗੇ ਜਨਾਬ, ਟੈਂਟ ਲਾ ਦਿਆਂਗੇ। ਇਹ ਕਿਹੜੀ ਗੱਲ ਹੈ? ਇੱਕ ਪੈਲੀ ਤੇ ਸੋਹਣਾ ਜ਼ਰਾ ਕਰਕੇ ਨਾ ਜੀ ਉਹ ਲਾਣਾ ਜੇ ਸੋਹਣਾ ਕਰਕੇ ਕਨੋਪੀਆਂ ਜੀਆਂ ਲਾਣੀਆਂ ਤੁਸੀਂ। ਵਧੀਆ ਫਸਟ ਕਲਾਸ ਭੋਪੇ ਲਾਣੇ ਆ, ਲਾਹੌਰੋਂ ਭੋਪੇ। ਲੈ ਕੇ ਆਇਆ ਸਮਾਨ ਸਾਰਾ ਜਨਾਬ, ਨਵਾਂ ਤੰਬੂ ਬਣਾਤਾ ਜਨਾਬ, ਸਹੀ ਹੈ ਹਾਂ ਤੇ ਦੇਗਾ ਵੀ ਨਵੀਆਂ ਪਰਾਤਾ ਵੀ ਨਵੀਆਂ। ਸਾਡੇ ਭਤੀਜੇ ਦੀ ਸ਼ਾਦੀ ਹੈ, ਸਾਨੂੰ ਬੜੀ ਜਨਾਬ ਖੁਸ਼ੀ ਹੈ। ਹਾਂਜੀ ਹਾਂਜੀ ਕੁਰਸੀ ਵੀ ਜਿਹੜੀ ਉਹ ਵੀ ਸੋਹਣੀ ਲਾਣੀ, ਸੋਫਾ ਕੁਰਸੀ ਲਾਣੀ ਹੈ। ਸੋਫਾ ਕੁਰਸੀ ਲੱਗੇਗੀ ਜਾਂ ਅੱਲਾ ਦੀ ਮਿਹਰਬਾਨੀ ਤੇ ਫਿਰ ਇਹ ਬੱਟਾ ਦੇ ਵਿਆਹ ਤੇ ਲਾਈਏ ਨਾ। ਆਹੋ ਵੇਖੀ ਜੀ। ਯਕੀਨ ਕਰੋ ਇੰਨੀ ਖੁਸ਼ੀ ਹੋਈ ਉਹਨਾਂ ਨੂੰ। ਉਹ ਬੱਟਾਂ ਦੇ ਮੁੰਡੇ ਦੇ ਵਿਆਹ ਤੇ ਹੀ ਇਹਨਾਂ ਨੂੰ ਕਰੰਟ ਪਈ ਗਏ। ਹੈ ਜੀ ਉੱਥੇ ਹੀ ਅੱਖ ਦਾ ਆਇਆ ਹੋਈ ਨੇ ਤੇ ਹੁਣ ਤੇ ਸਹੀ ਸੀ। ਯਾਰ ਤੂੰ ਕਿਹੜੇ ਪਾਸੇ ਗੱਲ ਲੈਣਾ? ਜਿੱਥੇ ਬਹਿਨੇ ਆ ਤੂੰ ਪਿੰਡ 'ਚ ਹੀ ਮਸ਼ਹੂਰ ਕਰ ਛੜਿਆ ਮੈਨੂੰ। ਯਾਰ ਮੇਰੀ ਗੱਲ ਇੱਕ ਸੁਣ ਅੱਖ ਖੁਸ਼ੀਆਂ ਵਾਲੇ ਘਰ ਆਏ ਆ, ਸੇਠ ਸਾਹਿਬ ਦੇ ਪੁੱਤਰ ਦਾ ਵਿਆਹ ਹੈ। ਨਹੀਂ ਅਸੀਂ ਤੇ ਇਹਨਾਂ ਨੂੰ ਕਦੀ ਇਹੋ ਜਿਹੀ ਗੱਲ ਹੀ ਨਹੀਂ ਕੀਤੀ। ਨਹੀਂ ਇਹ ਮਾਸ਼ਾਅੱਲਾ ਬੜਾ ਖੁਸ਼ ਹੋ ਕੇ ਵਿਆਹ ਵੇਖ, ਅੱਖ ਖੋਲ ਕੇ ਵਿਆਹ ਵੇਖਣਾ ਤੁਸੀਂ। ਇਹ ਨਾ ਕਿਹਾ ਜੇ ਕਿ ਅੱਖਾਂ ਖੋਲ ਕੇ ਦੇਖ। ਲਤੀਫ ਸਾਹਿਬ ਘੋਪਾ ਜਿਹਾ ਜਿਹੜਾ ਲਾਣਾ ਤੁਸੀਂ, ਹਾਂਜੀ ਹਾਂਜੀ। ਉਹ ਇੱਕ ਪੈਲੀ ਦੇ ਵਿੱਚ ਪੂਰੀ ਚ ਲੱਗ ਜਾਏਗਾ ਨਾ? ਨਹੀਂ ਜੀ, ਦੋ ਕੋਪੇ ਲੱਗਣਗੇ ਜੀ, ਇੱਕ ਪਹਿਲੀ ਅੱਛਾ ਜੀ, ਪਹਿਲੇ ਚ ਦੋ ਹੀ ਲੱਗਦੇ ਨੇ ਨਾ। ਪਹਿਲੀ 'ਚ ਦੋ ਲੱਗਣਗੇ ਚਲੋ ਇੱਕ ਪਾਸੇ ਲੇਡੀਜ਼ ਹੋ ਜਾਣਗੀਆਂ, ਇੱਕ ਬਾਤ ਜੈਂਟਸ ਹੋ ਜੀ। ਕੀ ਬਾਤ ਹੈ। ਤੇ ਬੰਦੇ 1000 ਕੀ ਬੰਦਾ ਕੋ ਵੱਧ ਵੱਧ ਵੀ। ਵੀ ਹੋ ਸਕਦਾ, 1200 1400 ਬੰਦਾ ਤੁਸੀਂ ਹੋ ਨਾ ਅਰੇਂਜ ਕਰੋ ਕਿਉਂ ਜੀ ਆਪਸ ਅਸੀਂ ਚ ਬੈਠੇ 1500 ਆ। ਬੰਦੇ ਦਾ ਅਰੇਂਜ ਕਰ ਲੈਨੇ ਆ ਜੀ। ਇਹੋ ਹੀ ਮੈਂ ਕਹਿਣਾ ਚਾਹ ਰਿਹਾ ਕਿ ਮੈਂ ਵੀ ਤੇ ਰੋਟੀ ਪਕਾਉਣੀ ਹੈ ਨਾ ਜੀ, ਜੀ ਜੀ ਤੇ ਬਿਲਕੁਲ। ਮੈਂ ਵੀ ਉਹੀ ਕਹਿਣਾ ਚਾਹ ਰਿਹਾ ਕਿ 1500 ਬੰਦੇ ਦਾ ਇੰਤਜ਼ਾਮ ਅਸੀਂ ਆਪਣੇ ਵੱਲੋਂ ਰੱਖੀਏ। ਹਾਂ ਬਿਲਕੁਲ ਵੇਖੋ ਨਾ ਇੱਜ਼ਤ ਹੈ ਆਖਰ, ਬਿਲਕੁਲ ਬਿਲਕੁਲ। ਜੀਆਂ ਨੇ ਆਣਾ ਜਾਣਾ, ਜੋ ਵਾਦੇ ਘਾਟੇ ਰਿਸ਼ਤੇਦਾਰੀ ਨਾਲੇ ਪਹਿਲਾ ਪੁੱਤਰ ਹੈ ਮਾਸ਼ਾਅੱਲਾ। 1500 ਬੰਦੇ ਦਾ ਕਰ ਲਓ ਤੁਸੀਂ, ਠੀਕ ਹੈ ਨਾ ਜੀ? ਹੋ ਜਾਣੇ ਜੀ, ਇੰਨੇ ਕੁ ਹੋ ਜਾਣੇ। ਹਾਂਜੀ ਹਾਂਜੀ ਵਧੀਆ ਚੰਗਾ ਹੁੰਦਾ ਨਾ। ਤੇਲ ਮਹਿੰਦੀ ਵੀ ਉੱਥੇ ਹੀ ਕਰਾਂਗੇ ਜੀ, ਠੀਕ ਹੈ। ਠੀਕ ਹੈ ਨਾ? ਤੇ ਬੱਲੇ ਬੱਲੇ ਕੀ, ਉਹ ਦੋ ਹੋਪੇ ਜਿੱਥੇ ਲੱਗਣੇ ਨੇ ਉੱਥੇ ਤੇਲ ਬੰਦੀ ਕਰਨੀ ਜੇ। ਹਾਂਜੀ ਉਹ ਭਾਜੀ ਉੱਥੇ 1500 ਬੰਦਾ ਤਾਂ ਹੋਇਆ ਤੇ ਮਹਿੰਦੀ ਦਾ ਇੰਨਾ ਬੰਦਾ ਕਿੱਥੋਂ ਲਿਆਓਗੇ? ਯਾਰ ਮਹੱਲੇਦਾਰ ਵੀ ਹੋਣੇ ਨੇ। ਜਾਏਗਾ ਨਾ ਉੱਥੇ ਹੀ, ਉਹ ਉੱਥੇ ਹੀ ਤੇਲ ਮਹਿੰਦੀ ਹੋ ਜਾਏਗੀ, ਉੱਥੇ ਹੀ ਅੱਛਾ ਅੱਛਾ ਵਲੀਮਾ ਅੱਛਾ ਹੋ ਜਾਏਗਾ। ਠੀਕ ਹੈ। ਉਹ ਕੋ ਫੰਕਸ਼ਨ ਵੀ ਹੁੰਦੇ ਨੇ ਭਾ ਭਾਈ, ਤੇ ਤੈਨੂੰ ਚੰਗਾ ਭਲਾ ਪਤਾ ਹੈ ਕਿ ਵਿਆਹਾਂ ਹੋਇਆ ਮੁੰਡੇ ਕੁੰਡੇ ਆਪਸ ਦੇ ਵਿੱਚ ਰਲ ਕੇ 100 ਫੰਕਸ਼ਨ ਰੱਖ ਲੈਂਦੇ ਨੇ। ਤੇਲ ਮਹਿੰਦੀ ਤੇ ਘਰਾਂ ਦੇ ਵਿੱਚ ਫੰਕਸ਼ਨ ਕਰਦਾ ਕੋਈ ਬੰਦਾ ਚੰਗਾ ਤੇ ਨਹੀਂ ਨਾ ਲੱਗਦਾ। ਲਾ ਵੀ ਪੱਪੂ ਗੱਲ ਇਹ ਵੇ, ਹਾਂ। ਜਿਹੜੇ ਬੱਟਾਂ ਦੇ ਵਿਆਹ ਤੇ ਚਾਵਲ ਪਕਾਏ ਉਂਗਲ ਜਿੱਡੇ ਲੰਬੇ ਲੰਬੇ, ਬੜੀ ਗੱਲ ਏ, ਇੱਥੇ ਹੱਥ ਜਿਹੜੇ ਪਕਾਵਾਂਗੇ ਉਹ ਬੇਫਿਕਰ ਯਾਰ ਹੋ। ਕਿਆ ਹੁਣ ਇੰਜ ਤਲੀ ਤੇ ਰੱਖ ਕੇ ਜਿਹੜਾ ਇੰਜ ਮਾਰਦਾ ਸੀ ਤੇ ਮੂੰਹ ਜਾ, ਹਾਏ ਹਾਏ ਕੀ ਬਾਤ ਹੈ ਯਾਰ। ਤੁਸੀਂ ਜਰਾ ਸਹੀ ਲਾਣੀ ਜੇ, ਪਤਾ ਜੇ ਨਾ ਪਿੱਛੇ ਜੇ ਤੁਸੀਂ ਪਤਾ ਨਹੀਂ ਕਿੱਥੇ ਲਾਇਆ ਸੀ ਉਹ ਸਮਾਨ, ਜਿਹੜਾ ਪਿੱਛੇ ਢੋਲ ਆਉਂਦਾ ਹੈ ਪਿੱਛੇ ਹੀ ਜਾ ਪੈਂਦਾ ਹੈ। ਨਹੀਂ ਜੀ ਨਹੀਂ, ਹੁਣ ਕੁਰਸੀਆਂ ਨਵੀਆਂ ਲਿਆਂਦੀਆਂ ਨੇ ਅੱਲਾ ਦੀ ਮਿਹਰਬਾਨੀ ਨਾਲ। ਉਹ ਤੇ ਇਸ਼ਰਤ ਦੇ Special। ਮੁੰਡੇ ਦੇ ਵਿਆਹ ਦੀ ਗੱਲ ਏ। ਆ ਜਦੋਂ ਇਸ਼ਰਤ ਦੇ ਮੁੰਡੇ ਦੇ ਵਿਆਹ ਤੇ ਕੁਰਸੀਆਂ ਲਾਈਆਂ ਇਹਨਾਂ, ਉਹ ਜਿਹੜਾ ਪ੍ਰਾਹੁਣਾ ਆਵੇ ਉਹ ਬਹਿੰਦਾ ਇੰਜ ਸੀ, ਹੁੰਦਾ ਇੰਜ ਸੀ। ਉਹ ਯਾਰ ਇੱਕ ਮੁੰਡੇ ਦਾ ਸਿਰ ਪਾਟ ਗਿਆ ਨਾ ਤੇ ਮਨ ਨੂੰ ਉਥੋਂ ਮਾਰ ਪੈ ਗਈ। ਉਹ ਬਾਜੀ ਮੈਂ ਮੁਕੱਦਰਾ ਆਖਿਆ ਯਾਰ ਕੰਮ ਹੋਗਾ ਖਰਾਬ ਹੋਣਾ, ਤੇ ਤਾਂ ਨਵੀਆਂ ਕੁਰਸੀਆਂ ਮੰਗਾਈਆਂ ਨੇ। ਅੱਛਾ ਰਾਏ ਸਾਹਿਬ ਹਾਂ। ਮੈਨੂੰ ਇਹ ਦੱਸੋ ਇਹ ਕੀ ਮਸਲਾ ਵਿਆਹਾਂ ਤੇ ਲੋਕੀ ਜਦੋਂ ਮਾਲਕਾਂ ਕੋਲ ਸੌਦੇ ਲਹਾਉਂਦੇ ਨੇ? ਆ ਮੈਂ ਵੇਖਿਆ 2-3 ਵਾਰੀ ਨਾਈ ਫੜੇ ਗਏ ਨੇ, ਉਹ ਇੰਨਾ ਸੌਦਾ ਲਹਾ ਛੱਡਦੇ ਨੇ ਕਿ 2 ਜੰਜਾਂ ਚੁੱਕਾ ਹੁੰਦਾ ਹੈ, ਬਾਅਦ ਉਹ ਘਰ ਲੈ ਜਾਂਦੇ ਨੇ ਚੋਰੀ। ਉਹ ਘਰ ਅਸੀਂ ਨਹੀਂ ਖੜਦੇ, ਉਹ ਪਤਾ ਨਹੀਂ ਕਿਹੜੇ ਨਾਈ ਨੇ, ਕਿੰਨਾ ਅਰਸਾ ਹੋ ਗਿਆ ਮਾਸ਼ਾਅੱਲਾ ਬੱਚੇ ਜੰਮ ਕੇ ਜਵਾਨ ਹੋ ਗਏ ਨੇ, ਅੱਜ ਤੱਕ ਅਸੀਂ ਕੋਈ ਇੱਥੇ ਕੰਮ ਇੰਜ ਦਾ ਕੀਤਾ ਹੀ ਨਹੀਂ। ਨਹੀਂ ਉਹ ਹੁੰਦੇ ਨੇ, ਉਹ ਥੋੜਾ ਜਿਹਾ ਵੱਧ ਲਿਖਾ ਲੈਂਦੇ ਨੇ, ਚਲੋ ਘਟੇ ਨਾ ਸੌਦਾ। ਲੇਕਿਨ ਮੈਂ ਬਾਦੋਂ ਵੇਖਿਆ ਸ਼ਾਦੀ ਹਾਲਾਂ ਚੋਂ ਘਰਾਂ ਚੋਂ ਬਾਦੋਂ ਚੋਰੀ ਬੱਚਿਆਂ ਨੂੰ ਚੁਕਾ ਕੇ ਘਰ ਘਲਾਉਂਦੇ ਨੇ। ਉਹ ਨਹੀਂ ਉਹ ਭਾ ਅਸੀਂ ਉਹ ਨਾਈ ਨਹੀਂ ਹੈ। ਮੇਰੀ ਗੱਲ ਸੁਣ, ਅੱਖ ਖੋਲ ਕੇ ਤੈਨੂੰ ਮੈਂ ਇਹ ਦੱਸਣਿਆ, ਅੱਖਾਂ ਖੋਲ ਕੇ ਹੁੰਦਾ ਯਾਰ, ਅੱਖ ਖੋਲ ਕੇ। ਉਹ ਵਨ ਸਾਈਡਡ ਹੈ ਨਾ। ਮੈਂ ਇਸ ਲਈ ਕਹਿ ਰਿਹਾ ਕਿ ਅਸੀਂ ਜਿਹੜਾ ਵੀ ਸੌਦਾ ਮੰਗਾਣਾ ਨਾ, ਅਸੀਂ ਭਾਈ ਆ, ਬੱਚੇ ਇੱਥੇ ਨੇ, ਇਹਨਾਂ ਕੋਲੋਂ ਮੰਗਾ ਲਾ। ਹਾਂ
ਜਿਹੜੇ ਚਾਵਲ ਕਿਹੜੇ ਸੁਪਰ ਤੇ ਚੱਲਣਗੇ? ਸੁਪਰ ਦੇ ਨਾ ਦੂਜੇ ਨਹੀਂ, ਸੁਪਰ ਦੇ ਚਾਵਲ। ਯਾਰ ਜ਼ਰਾਫਾ ਦੇ ਚਾਵਲ ਆਖੇ ਨੇ ਠੇਰਦਾ, ਮੈਨੂੰ ਦੱਸ ਕੇ ਗਿਆ ਪੱਪੂ ਜਿਹੜਾ ਨਹੀਂ, ਉਹ ਦੁਕਾਨ ਵਾਲਾ ਕੋਨੇ ਵਾਲਾ ਨੁੱਕਰ ਵਾਲਾ, ਉਹਨੇ ਆਖਿਆ ਜ਼ਰਾਫਾ ਚਾਵਲ ਆਖੇ ਨੇ ਚੋਈ ਸਾਹਿਬ ਰਾਂ। ਉੱਥੇ ਘਲੋਪਾ ਸੜਿਆ ਕਿਵੇਂ ਸੀ ਉਹ ਤੁਹਾਡਾ ਜਦੋਂ ਉਹ ਤੇ ਜਨਾਬ ਮਹਿੰਦੀ ਤੇ? ਇਹਦਾ ਉਹਦੇ ਚਾਚੇ ਦਾ ਮੁੰਡਾ ਸੀ ਜਨਾਬ, ਉਹਨੇ ਕਿਤੇ ਆ ਕੇ ਛੁਰਲੀ ਬਾਲੀ ਛੱਡੀ ਨੇੜੇ। ਸੀ, ਉਹ ਛੁਰਲੀ ਛੱਡੀ ਸੀ ਉਹਨੇ। ਉਹ ਛੁਰਲੀ ਵੀ ਆ ਕੇ ਵੀ ਨੇੜੇ ਸੀ, ਹਾਂ ਉਹ ਛੁਰਲੀ ਛੱਡੀ ਹੈ ਨਾ ਉਹਨਾਂ ਉੱਥੋਂ ਤੇ ਆ ਕੇ ਸੀ ਨੇੜੇ, ਉਹ ਜਨਾਬ ਵੱਜੀ ਆ ਕੇ ਤੇ ਸਿੱਧਾ ਤੰਬੂਕਨਾਥਾਂ ਦੇ ਵਿੱਚ। ਮੇਰੀ ਉਹ ਮੁੰਡੇ ਨਾਲ ਹੋਈ ਗੱਲ, ਅੱਗ ਲੱਗਣੀ ਨਹੀਂ ਸੀ, ਦਿਨ ਸਨ ਸਰਦੀਆਂ ਦੇ, ਠੀਕ ਹੈ। ਇਹਨਾਂ ਕੋਪਾ ਲਾਇਆ ਤੇ ਉਹ ਭਾਈ ਜੀ ਕੋਪਾ ਵੀ ਕਾਦਾ ਜੀ, ਉੱਥੇ ਤੇ ਇਹਨਾਂ ਨੇ ਲਾਇਆ ਸੀ ਸਮਾਨ, ਉਹ ਲੀਰ ਜੀ ਲਮਕਣ ਡਈ ਸੀ ਉਹਦੀ। ਅੱਛਾ। ਉਹ ਮੁੰਡੇ ਨੇ ਕਿਤੇ ਸਿਲੰਡਰ ਬਾਲਿਆ, ਉਹ ਤਾਂ ਪਤਾ ਜਦੋਂ ਚੁੱਲਾ ਬਲਦਾ ਬਾਬਾ ਕਾਜਾ ਨਿਕਲਦਾ, ਨਿਕਲਦਾ ਉਹ ਲੀਰ ਨੂੰ ਪਿਆ। ਮੁੰਡੇ ਨੇ ਕਿਤੇ ਧਿਆਨ ਨਹੀਂ ਕੀਤਾ, ਇਧਰੋਂ ਫੰਕਸ਼ਨ ਸ਼ੁਰੂ ਹੋਇਆ, ਅੱਛਾ। ਉਧਰੋਂ ਅੱਗ ਵੱਧ ਗਈ, ਫੜ ਲਓ ਹੋ ਗਈ, ਫੜਿਆ ਗਿਆ। ਫਿਰ ਬੜਾ ਨੁਕਸਾਨ ਹੋਇਆ ਜੀ ਮੇਰਾ, ਬੜਾ ਨੁਕਸਾਨ। ਉਦੋਂ ਉਹਨਾਂ ਨੇ ਦਿੱਤਾ ਨਹੀਂ ਨੁਕਸਾਨ? ਨੁਕਸਾਨ ਕੀ ਦਿੱਤਾ ਜੀ, ਉਲਟਾ ਮੈਨੂੰ ਕੁੱਟਿਆ ਉਹਨਾਂ ਫਿਰ। ਉਹਨਾਂ ਇਹ ਦਿੱਤਾ ਹੁਣ ਉਹਨਾਂ ਜੀ ਆ ਕੇ ਤੁਹਾਡੀ ਵਜ੍ਹਾ ਤੋਂ ਲੱਗੀ, ਤੁਹਾਡੀਆਂ ਲੀਰਾਂ ਜੇ ਲੰਮਦੀਆਂ ਹੈ ਉੱਡ ਕੇ ਗਈਆਂ ਨੇ ਚੁੱਲ੍ਹੇ ਦੇ ਵਿੱਚ, ਉੱਥੋਂ ਅੱਗ ਪੈ ਗਈ। ਜ਼ਿਆਦਾ ਜਿੱਥੇ ਫੰਕਸ਼ਨ ਤੁਸੀਂ ਲਾਉਂਦੇ ਹੋ ਆਪਣਾ ਚੀਜ਼ਾਂ ਇਹ, ਜੀ ਜੀ ਉਥੋਂ ਤੁਹਾਨੂੰ ਮਾਰ ਹੀ ਪੈਂਦੀ ਹੈ ਹਨਾ? ਯਾਰ ਕਰਮਾਨ ਨਹੀਂ ਜੀ ਚੌਧਰੀ ਸਾਹਿਬ, ਗੱਲ ਇਹ ਵੇ ਸੇਠ ਸਾਹਿਬ, ਹੁਣ ਤੁਹਾਡੇ ਵਾਸਤੇ ਨਵਾਂ ਮਾਲ ਲਿਆਂਦਾ। ਕੋਈ ਨਹੀਂ ਤੇ ਮਾਰ ਤੇ ਫਿਰ ਵੀ ਪੈ ਜਾਏਗੀ। ਫਿਰ ਕਿਹੜੀ ਗੱਲ ਮਾਰ ਪਈ? ਸ਼ੁਕਰ ਕਰ ਉਹਦਾ ਕੰਨ ਨਹੀਂ ਫੜਾਇਆ, ਦੱਸ ਉਹਨਾਂ ਨੂੰ। ਉਹ ਨਹੀਂ, ਅੱਲਾ ਦੇ ਸ਼ੁਕਰ ਕੋ ਨਹੀਂ ਹਨ ਫੜਾ। ਕੰਨ ਤੇ ਫੜਾਇਆ। ਕੰਨ ਤੇ ਕੀ ਫੜਾਣੇ ਸਨ, ਕੰਨ ਤੇ ਫੜਾਇਆ ਨੇ ਇੱਕ ਵਾਰੀ ਲਾਈਟਾਂ ਤੇ ਪਾ ਬਈ ਤੈਨੂੰ ਇੱਥੇ ਡੀਸੀ ਕਲੋਨੀ ਮਰ ਵੀ ਉਹ ਤੂੰ। ਹੋਰ ਕਿਸੇ ਘਰ ਚ ਲੈਟਰ ਲਾਇਆ? ਉੱਥੇ ਭਾਈ ਹੈਲੋ ਰੁਪਈਏ ਲਏ ਨੇ ਉਹ ਤਾਂ ਮਰਾਦ ਨਾ ਕੋ, ਅੱਛਾ। ਰੁਪਈਏ ਮਰਾਦ ਨਾ ਕਰੋ। ਉਹ ਪਰਾਂ ਨਹੀਂ ਅਨੀਫ, ਆਹੋ। ਉਹ ਦੂਸਰੀ ਗਲੀ ਚ ਉਹਨਾਂ ਦੇ ਘਰ ਪਹੁੰਚ ਗਈ ਹੋਈ ਤੇ ਲੈਟਾਂ ਲਾ ਆਇਆ। ਉਹ ਮਰ ਵੀ ਲਾਲ ਦੇ ਨਾਲ ਘਰ ਲਾਣੀ ਸੀ ਤੇ ਉਹਦੇ ਪਰਲੇ ਦੇ ਘਰ ਹੀ ਲਾ ਆ। ਇੱਕ ਕੰਮ ਕਰਨਾ ਯਾਰ ਨਾਲ, ਹਾਂ ਇੱਕ ਸ਼ੁਰਲੀ ਛੱਡਣੀ ਹੈ ਜਿੱਧਰ ਕੁੱਕ ਬੈਠਾ ਹੋਵੇ, ਮੈਂ ਕਹਿੰਦਾ ਉਹਨਾਂ ਨੇ ਸ਼ੁਰਲੀ ਛੱਡ ਦੇ ਉੱਤੇ। ਤੂੰ ਕੋਈ ਨਾ ਕੋਈ ਕੰਮ ਜ਼ਰੂਰ ਗਲਤ ਕਰਾਉਣਾ। ਆਹੋ ਤੇ ਲੈ ਕੋਈ ਗੱਲ ਹੀ ਕਰਨ ਵਾਲੀ। ਉਹਨਾਂ ਨੇ ਹਰੇ ਨਾ ਹੀ ਮਾਰਦੇ, ਲਾਈਟਾਂ ਲੱਗ ਗਈਆਂ, ਚਲੋ ਚੁੱਪ ਕਰ ਰਹੇ, ਉਹ ਆਪਣੇ ਸੋਗ ਚ ਸਾਨੂੰ ਵਿਚਾਰੇ। ਆ ਸੁਣਿਆ ਜਨਾਜ਼ੇ ਤੇ ਗਏ ਸੀ ਰਾਤ ਨੂੰ, ਬੀਬੀ ਕੋਈ ਫੌਤ ਹੋਈ ਸੀ, ਜਨਾਜ਼ੇ ਤੇ ਗਏ ਸੀ ਤੇ ਉਹ ਵਾਪਸ ਆਏ ਤੇ ਉਹਨਾਂ ਨੂੰ ਲਾਈਟਾਂ ਬਲਣ ਡੀਆਂ ਘਰ ਦੇ ਵਿੱਚ। ਉਹ ਉਤੋਂ ਇਹਨੇ ਵੱਡਾ ਬੋਰਡ ਨਵਾਂ ਲਿਆ ਕੇ ਲਾਤਾ ਗਲੀ ਦੇ ਵਿੱਚ ਹੀ, ਕਬਰਸਤਾਨ ਤੋਂ ਦੁਨੀਆ ਵੈਲਕਮ। ਉਹਨਾਂ ਕਹੇ ਇਹ ਕਿਹੜਾ ਵੈਲਕਮ ਹੈ ਬਈ? ਉਹ ਤਾਂ ਮਾਰ ਤੇ ਫਿਰ ਪੈਣੀ ਸੀ ਨਾ। ਉਹ ਕਦੋਂ ਐਵੇਂ ਦੋ ਚਾਰ ਚਪੇੜਾ ਤੇ ਪੰਜ ਸੱਤ ਛੁੱਡੇ ਵੱਜੇ ਸੀ। ਕੀ ਕਰਦੇ ਹੋ ਯਾਰ ਤੁਸੀਂ? ਆਹੋ ਇਹ ਕਿਹੜੀ ਓਏ ਇੰਨੀ ਸਿਆਣੇ ਬੰਦੇ ਵਾਸਤੇ ਇੰਨੀ ਬੜੀ ਹੁੰਦੀ। ਉਹ ਨਹੀਂ ਨਹੀਂ ਕੁਛ ਵੀ ਨਹੀਂ, ਇਹਨੇ ਨਾਲ ਕੀ ਬਣਿਆ। ਲਓ ਇਹ ਇੰਨੀ ਕੁ ਹੁੰਦੀ ਗੈਰਤ ਵਾਲੇ ਲਈ, ਉਹ ਇਹ ਤਾਂ ਭਾ ਵਈ ਦੇ। ਉਹ ਤੁਸੀਂ ਮੇਰੀ ਗੱਲ ਸੁਣੋ, ਹਾਂ ਇੱਧਰ ਪੁੱਛੋ। ਹਾਂ ਕੀ ਪੁੱਛੀਏ? ਇੱਧਰ ਟਿੰਡ ਕਿਉਂ ਹੋਈ ਹੈ? ਉਹ ਟਿੰਡ ਚਲੋ ਉਹਨੇ ਸ਼ੁਰੂ ਤੋਂ ਹੀ ਰੱਖੀ ਹੈ। ਉਹ ਨਹੀਂ ਇਹ ਸੇਠ ਸਾਹਿਬ ਦਾ ਸ਼ੌਕ ਹੈਗਾ, ਸੇਠ ਸਾਹਿਬ ਸ਼ੁਰੂ ਤੋਂ ਕਰਦੇ ਰਹੇ ਨੇ, ਸਾਨੂੰ ਪਤਾ ਸਾਡੀਆਂ ਅੱਖਾਂ ਤੇ ਭਲਵਾਨੀ ਕਰਦੇ ਰਹੇ ਨੇ। ਅੱਛਾ। ਤੇ ਭਲਵਾਨਾਂ ਦੀ ਇਹ ਨਿਸ਼ਾਨੀ ਹੁੰਦੀ ਏ, ਉਹ ਜ਼ਿਆਦਾ ਟਿੰਡ ਇਸ ਲਈ ਰੱਖਦੇ ਨੇ ਕਿ ਬੰਦਾ ਚੁਸਤ ਰਹਿੰਦਾ। ਅੱਛਾ ਹਾਂ ਇਹਨਾਂ ਅੱਧੀ ਟਿੰਡ ਕਰਵਾਈ ਹੈ, ਇਹ ਅੱਧੇ ਚੁੱਸ ਨੇ। ਉਹ ਨਹੀਂ ਆ, ਮੇਰਾ ਤੇ ਆਪਣਾ ਕੰਮ ਖਰਾਬ ਹੋਇਆ, ਮੇਰੀ ਗਲਤੀ। ਮੈਂ ਪਕਾਉਂਦਿਆਂ ਦੇਖ ਲੱਕੜਾਂ ਦਾ, ਤੈਨੂੰ ਪਤਾ ਪਿੰਡ 'ਚ ਦੌਰ ਸੀ। ਆਹੋ। ਉਹ ਅੱਗ ਬਾਲੀ, ਕਿਤੇ ਅੱਗ ਲੱਕੜਾਂ ਸਿੱਲੀਆਂ ਸਨ, ਮੈਂ ਫੂਕ ਮਾਰੀ ਚੁੱਲ੍ਹੇ ਦੇ ਕੋਲ ਹੋ ਕੇ, ਯਕਦਮ ਅੱਗ ਭਖੀ, ਉਹ ਵਾਲਾਂ ਨੂੰ ਪਈ, ਉੱਡ ਗਏ। ਉਹ ਮੈਂ ਸੁਣਿਆ ਕਿ ਇੱਕ ਦਿਨ ਤੁਸੀਂ ਜ਼ਰਦਾ ਪਕਾਉਣ ਲੱਗੇ ਹੋ ਤੇ ਉਹ ਚੀਨੀ ਦੀ ਜਗ੍ਹਾ ਤੇ ਨਮਕ ਪਾਤਾ ਸੀ। ਓਏ ਆਹੋ ਉਹ ਜਦੋਂ ਬੜੇ ਹੀ ਲਿੱਤਰ ਪਏ ਨੂੰ ਧੋਪਾ ਉਹ ਲਿੱਤਰ ਪੈਣ ਨਹੀਂ ਸੀ, ਉਹ ਮੁੰਡੇ ਨੇ ਸ਼ਰਾਰਤ ਕੀਤੀ, ਉਹ ਜੀਨੋ ਮੋਤੋ ਨਹੀਂ ਹੁੰਦੀ, ਆਹੋ। ਉਹ ਕਿਤੇ ਇਕੱਠੀ ਖੋਲ ਕੇ ਤੇ ਰੱਖ ਦਿੱਤੀ ਪਰਾਤ 'ਚ। ਅੱਛਾ। ਉਹ ਮੁੱਠਾ ਨਾ ਜੋ ਪਾਈ ਦੀ ਏ ਦੇਗਾਂ ਚ, ਮੁੰਡੇ ਨੇ ਰੱਖੀ, ਮੈਂ ਭੁਲੇਖੇ ਨਾ ਕਿਤੇ ਉਹ ਜੀਨੋ ਮੋਤੋ ਵਿੱਚ ਪਾਤੀ। ਓਏ ਉੱਥੇ ਉਹ ਜੂਤ ਫਿਰਿਆ ਫਿਰ। ਨਹੀਂ ਉਹ ਹੁੰਦਾ ਤੇ ਹੈ ਬਈ ਸਾਰੇ। ਭਾਜੀ ਮੈਂ ਕਹਿੰਦਾ ਇਹਨੇ ਪਕਾਈ ਹੈ ਆਪਣਾ ਦੇਗ ਮਹਿੰਦੀ ਦੀ ਦਾਲ ਦੀ। ਹਾਂਜੀ ਉਹ ਪਤਾ ਨਹੀਂ ਇਹਨਾਂ ਕਿਹੜੀ ਸ਼ਾਇਦ ਵਿੱਚ ਜਬਲੋਟਾ ਪਾਜ ਤੱਕ ਦੇਣਾ। ਉਹ ਸਾਰੇ ਹੀ ਬਰਾਤੀ ਲੈਟਰਿਨ ਨੂੰ ਲੋਟੇ ਹੱਥੇ ਲੈਟਰਿਨ ਲੋਟੇ ਥੋੜ ਗਏ ਘਰ ਚ। ਜੱਬੂ ਲੋਟਾ ਨਹੀਂ ਸੀ ਪਿਆ, ਮਿਰਚ ਤੇਜ਼ ਹੋ ਗਈ ਸੀ, ਉਹਦੀ ਵਜ੍ਹਾ ਤੋਂ ਮਿਹਦੇ ਖਰਾਬ ਹੋ ਗਏ। ਅੱਛਾ ਅੱਛਾ। ਲੈ ਵੀ ਗੱਲ ਇਹ ਵੇ,
ਗਲਤੀਆਂ ਸਾਰਿਆਂ ਕੋਲ ਹੋਈਆਂ ਹਾਂ ਹਾਂ ਜੀ ਲੇਕਿਨ ਹੈ ਹੁਣ ਜਿਹੜੀ ਇਹਨੇ ਸੇਠ ਸਾਹਿਬ ਦੇ ਬੇਟੇ ਦੀ ਸ਼ਾਦੀ ਹੈ ਹੁਣ ਕੋਈ ਗਲਤੀ ਦੀ ਗੁੰਜਾਇਸ਼ ਕੋਈ ਨਹੀਂ ਜੀ ਨਹੀਂ ਉਹ ਤਾਂ ਸਾਡਾ ਆਪਣਾ ਭਤੀਜਾ ਏ ਅੱਲਾ ਮਾਫ ਕਰੇ ਕਿਹੜੀ ਗੱਲ ਏ ਕਿੰਨਾ ਕੁ ਬਿੱਲ ਬਣੇਗਾ ਤੁਹਾਡਾ ਕੋਈ ਐਡਵਾਂਸ ਵੀ ਤੁਹਾਨੂੰ ਦਈਏ ਬਿੱਲ ਚਲੋ ਜਿੰਨਾ ਵੀ ਬਣਾ ਤੁਸੀਂ ਇੰਜ ਕਰੋ ਨਾ ਕੋਈ 10,000 ਮੈਨੂੰ ਕੋਈ ਸੈਂਡ ਕਰ ਦਿਓ ਚਲੋ ਇਹ ਵੇਖ ਬਈ ਜਿਹੜਾ ਕੋਈ ਮੋਟਾ ਮੋਟਾ ਸਮਾਨ ਹੈ ਇਹ ਤੇ ਹੀ ਕਰੀਏ ਨਾ ਉਹ ਨਹੀਂ ਜੀ ਨਹੀਂ ਬਾਊ ਜੀ ਮੇਰੀ ਗੱਲ ਸੁਣ ਸੇਠ ਸਾਹਿਬ 50,000 ਤੋਂ ਘੱਟ ਮੈਂ ਨਹੀਂ ਲੈਣਾ ਦਵਾ ਤੁਹਾਨੂੰ ਕਦੋਂ ਲਈ ਪੁੱਛਿਆ ਮੈਂ ਨਾ ਮੈਨੂੰ ਪਤਾ ਲੱਗ ਗਿਆ ਦਵਾਰੀ ਤੁਹਾਨੂੰ ਪੁੱਛਿਆ ਹੀ ਨਹੀਂ ਅਸੀਂ। ਉਹ 10,000 ਰੁਪਇਆ ਕਹਿਣ ਡਿਆ ਕੋਈ ਗੱਲ ਇਹ ਨਹੀਂ ਬਈ ਆਪਣੀ ਗੱਲ ਕਰਨ ਉਹ ਡਿਆ। ਇੰਨੇ ਥੋੜੇ ਡੋਸ ਮੰਗੀ ਉਹ ਜਾ ਪਾ ਬਈ ਤੇ ਕੰਨਾਂ ਨਾਲ ਮੇਰੀ ਸੁਣੀਦਾ ਗੱਲ ਕੰਨਾਂ ਨਾਲ ਆ ਬਈ ਤੇ ਗੱਲ ਸੁਣ ਛੁਰੀ ਦੇ ਲੈ ਸਾਹ ਲੈ ਜਰਾ ਖਲੋ ਵੀ ਜਾ ਹਰ ਘਰ ਇੱਕੋ ਜਿਹਾ ਨਹੀਂ ਹੁੰਦਾ ਠੀਕ ਹੈ ਨਾ ਸੇਠ ਸਾਹਿਬ ਸਾਡੇ ਨਾਲ ਮੁਹੱਬਤ ਕਰ ਦਿੰਦੇ ਮੇਰੀ ਗੱਲ ਸੁਣ ਲੰਘਦੇ ਟੱਪਦੇ ਜਿਹੜਾ ਬੰਦਾ ਰੁਪਈਆ 1000 2000 ਸਾਨੂੰ ਖਰਚਾ ਪਾਣੀ ਦੇ ਜਾਵੇ ਬਈ ਸ਼ਰਮ ਨਹੀਂ ਆਉਂਦੀ ਸਾਨੂੰ ਉਹਦੇ ਕੋਲ ਐਡਵਾਂਸ ਮੰਗਦੇ ਹੋ ਵੀ 50 ਹਜ਼ਾਰ ਉਹ ਸਾਡੇ ਘਰ ਦੀ ਗੱਲ ਏ 10,000 ਤੇ ਇਹ ਵੇਖ ਚਲੋ ਜਿਹੜੇ ਨਾਲ ਬੰਦੇ ਆਣੇ ਨੇ ਉਹਨਾਂ ਨੂੰ 1000 2,000 ਦੇ ਦੇਾਂਗੇ ਹੋਰ ਤਾਂ ਕੋਈ ਗੱਲ ਨਹੀਂ ਉਹ ਤੁਹਾਨੂੰ ਇਜਾਜ਼ਤ ਦੇ ਜਿੱਥੇ ਜਾਣਾ ਉੱਥੇ ਜਨਾਬ ਜੀ ਕਰਨੀ ਹੈ 1500 ਝਾੜਨਾ ਜੇ ਦਿਹਾੜੀ ਲਾਣੀ ਹੈ ਇਹ 10,000 ਤੁਹਾਨੂੰ ਆ ਗਿਆ ਜੀ ਠੀਕ ਹੈ ਹਾਂਜੀ ਆਇਆ ਜੀ ਮੈਸੇਜ ਆ ਗਿਆ ਜੀ ਤੁਸੀਂ ਹੁਣ ਦੱਸਣਾ ਮੈਂ ਕਹਿੰਦਾ ਤੁਸੀਂ ਬੇਫਿਕਰ ਹੋਈਓ ਮੈਂ ਤੇ ਹੁਣ ਮਾਮਲਾ ਚਾਵਲਾ ਕੇਕਾਂ ਚੋ ਵੀ ਹੈ ਨਾ ਨਾਲ ਲੈਣਾ ਨਾ ਟ੍ਰੇਨ ਲੰਘਦੀ ਤਾਂ ਆਵਾਜ਼ ਆਉਂਦੀ ਫਿਰ ਚੋਰੀ ਆ ਤੁਹਾਡੀ ਇਸ ਹਵੇਲੀ ਦਾ ਇਹ ਹੀ ਵਾਧਾ ਹੈ ਯਕੀਨ ਕਰ ਜਦੋਂ ਆਈ ਹੈ ਨਾ ਜੇ ਕਦੋਂ ਟ੍ਰੇਨ ਲੰਘਦੀ ਹੈ ਨਾ ਕਸਮ ਹੈ ਆਪਣਾ ਪਿੰਡ ਯਾਦ ਆ ਜਾਂਦਾ ਉਹ ਆ ਤਾਂ ਇੱਕ ਮੁੰਡਾ ਰੇਲਵੇ 'ਚ ਲੱਗਾ ਸੀ ਮੈਨੂੰ ਛੁੱਟੀ ਕਰਾਤੀ ਕਿਉਂ ਜੀ ਉਹ ਟ੍ਰੇਨ ਲਾ ਲੈਂਦਾ ਸੀ ਇੱਧਰ ਸਿੱਧਾ ਹਵੇਲੀ ਵੱਲ ਉਹ ਕਹਿੰਦਾ ਹੁੰਦਾ ਸੀ ਕਿ ਯਾਰ ਮੈਂ ਚਾਚੇ ਨੂੰ ਮਿਲਣ ਜਾਣਾ ਚਾਚੇ ਨੂੰ ਸਲਾਮੀ ਦੇਣ ਲੱਗਾ ਅੱਛਾ ਯਾਰ ਸੇਠ ਸਾਹਿਬ ਭਾਈ ਸਾਹਿਬ ਮੈਨੂੰ ਇਹ ਵੀ ਬੰਦੇ ਯਾਦ ਮਾਰਦੇ। ਆਇਆ ਮੈਂ ਤੁਹਾਨੂੰ ਦੱਸ ਦਵਾਂ ਲਾਹੌਰ ਮੈਂ ਜਦੋਂ ਗਿਆ ਨਾ ਤੁਹਾਡੇ ਗੰਢਾਂ ਦੇਣ ਆਹੋ ਆਹੋ ਵਿਆਹ ਦੇ ਸੁਨੇਹਾ ਦੇਣ ਗਿਆ ਆਹ ਉੱਥੇ ਵੀ ਤੁਹਾਡੇ ਜੀਆਂ ਨੇ ਬਈ ਬੜੀਆਂ ਹੀ ਇੱਜ਼ਤ ਕੀਤੀ ਬੜੀ ਇੱਜ਼ਤ ਨਹੀਂ ਸਾਰੇ ਖਾਨਦਾਨੀ ਬੰਦੇ ਤੈਨੂੰ ਪਤਾ ਹੀ ਹੈ ਮੈਂ ਕਹਿਣਾ ਕਿ ਇਹਨਾਂ ਦਾ ਫੁੱਫੜ ਸੀ ਅੱਛਾ ਭਾ ਬਈ ਤੇ ਕਸਮ ਕਦੀ ਤੂੰ ਨਾਈ ਹੋਵੇ ਨਾ ਬਾਕੀ ਤੇਰੇ ਮੁਕੱਦਰਾਂ 'ਚ ਨਹੀਂ ਨਾਈ ਹੋਣਾ ਮੈਂ ਤੈਨੂੰ ਇਹ ਦੱਸ ਦਵਾਂ ਅਸੀਂ ਗਏ ਆ ਤੁਹਾਡੇ ਫੁੱਫੜ ਘਰ 2 ਪਸ਼ਮ ਦੇ ਚਿੱਟੇ ਖੇਸ ਉਹਨੇ ਦਿੱਤੇ ਜੀ ਆ ਨਹੀਂ ਕੱਪੜੇ ਛਪੜੇ ਸੂਟ ਤਾਂ ਮੇਰੇ ਬੀਵੀ ਦੇ ਬੱਚਿਆਂ ਦੇ ਸੂਟ ਦਿੱਤਾ ਉਹਨਾਂ ਵਾਹ ਜੀ ਵਾਹ ਰੁਪਈਆ 5000 ਨਾਲ ਦਿੱਤਾ ਕੀ ਬਾਤ ਹੈ ਕਿਲੋ ਮਠਿਆਈ ਦਾ ਡੱਬਾ ਦਿੱਤਾ ਰੋਟੀ ਖਵਾਈ ਬੜੀ ਸੋਹਣੀ ਬਈ ਹੂੰ ਮੈਂ ਕਹਿੰਦਾ ਤਲਕ ਵਾਸਤਾ ਹੋਵੇ ਰਿਸ਼ਤੇਦਾਰੀ ਹੋਵੇ ਤੇ ਸੇਠ ਸਾਹਿਬ ਵਰਗੀ ਵਾਹ ਜੀ ਕੀ ਬਾਤ ਹੈ ਇਹਦਾ ਤੇ ਮਹੀਨਾ ਸੌਖਾ ਲੰਘਿਆ ਹੋਣਾ ਨਾ ਨਹੀਂ ਇਹ ਆਪਣਾ ਮੈਂ ਤੁਹਾਨੂੰ ਦਿਆਂਗਾ ਗੱਡਾਂ ਲਈ ਇਹਨਾਂ ਨਾਲ ਵੀ ਦੇਣੀਆਂ ਤੁਸੀਂ ਕਿੰਨਾ ਸਾਹਿਬ ਵੱਲ ਵੀ ਇਹਨਾਂ ਨੂੰ ਤੇ ਕਿਤੇ ਰੱਸੀ ਨਾ ਗੰਢ ਦਿਓ ਨਾ ਕਿਤੇ ਅੱਖ ਖੁੱਲੇ ਉਹਨਾਂ ਦੇ ਪੁੱਤ ਤੂੰ ਮੇਰੇ ਨਾਲ ਆ ਸਹੀ ਗੱਲ ਲੈ ਕੇ ਹਾਂ ਆ ਜਿਹੜੇ 4 ਵਾਲ ਹੈ ਨੇ ਨਾ ਅੱਲਾ ਦੇ ਹੁਕਮ ਨਾਲ ਇਹ ਨਹੀਂ ਰਹਿੰਦੇ ਇੱਧਰ ਸੇਠ ਸਾਹਿਬ ਮੈਨੂੰ ਇਜਾਜ਼ਤ ਦੇਣ ਮੈਂ ਤੇਰੇ ਵੱਲ ਗੰਢ ਲੈ ਕੇ ਨਹੀਂ ਤੇਰੇ ਵੱਲ ਨਵੀਂ ਅੱਖ ਲੈ ਕੇ ਆਵਾਂਗਾ ਇਹ ਤੁਹਾਨੂੰ ਉਹ ਆ ਗਏ ਜੀ ਪੈਸੇ ਅੱਛਾ ਜੀ। ਤੁਹਾਡੇ ਕਿੰਨੇ ਆਪਣਾ ਭਾਜੀ ਮੈਨੂੰ ਸੇਠ ਸਾਹਿਬ ਘੱਟ ਤੋਂ ਘੱਟ 50,000 ਰੁਪਏ ਚਾਹੀਦਾ ਆ ਜਾਂਦਾ ਜੀ ਮਿਹਰਬਾਨੀ ਜੀ ਤੁਹਾਡੇ ਮੈਂ ਅਕਾਊਂਟ 'ਚ ਕਰ ਦੇਣ ਲੱਗਾ ਵੀ ਲਓ ਜੀ ਲਓ ਠੀਕ ਇਹ ਧਿਆਨ ਨਾਲ ਵੇਖਿਆ ਜੇ 601 ਐਂਡ ਦੇ ਓਕੇ ਹੋ ਗਿਆ ਆ ਕਿਸੇ ਹੋਰ ਦੇ ਅਕਾਊਂਟ ਨਾਲ ਨਾ ਪਾ ਹਾਂ ਦੇਣਾ ਬਿਲਕੁਲ ਬਿਲਕੁਲ ਉਹ ਮੈਸੇਜ ਆਇਆ ਹੀ ਵੇਖ ਹਾਂ ਜੀ ਆ ਆ ਨਹੀਂ ਗਿਆ ਆ ਗਏ ਜੀ ਜੀ ਮਿਹਰਬਾਨੀ ਭਾਜੀ ਤੁਹਾਡੇ ਕਿੰਨੇ ਪਿਆ ਆਪਣਾ ਮਾਨੂ ਜੀ 1 ਲੱਖ ਰੁਪਈਆ ਘਾਲ ਦਿਓ ਜੀ ਅੱਛਾ ਜੀ ਆ ਨਵੇਂ ਲਿਆਂਦੇ ਨੇ ਤੰਬੂ ਗਨਾਤਾ ਤੇ ਮਹਿੰਗਾ ਬੜਾ 50 ਲੱਖ ਦਾ ਤੇ ਮੇਰਾ ਮਾਲ ਹੈ ਇੱਥੋਂ ਹੀ ਪੂਰੇ ਕਰਨੇ ਨੇ ਸਾਰੇ ਨਹੀਂ ਲੱਖ ਰੁਪਈਆ ਯਾਰ ਆਖਿਆ ਮੈਂ ਕਦੋਂ 50 ਲੱਖ ਆਖਿਆ ਪਾ ਲਤੀਫ ਕੋ ਗੱਲ ਕਰਨ ਵਾਲੀ ਕਰੋ ਰਿਸ਼ਤੇਦਾਰ ਵੀ ਹੈ ਆਪਣਾ ਮਹੱਲੇਦਾਰ ਵੀ ਹੈ ਸੇਠ ਸਾਹਿਬ ਕੋਈ ਉਪਰੇ ਨਹੀਂ ਹੈ ਚਲੋ ਕੋਈ ਨਹੀਂ ਆ ਜਾਂਦਾ ਉਹ ਬੰਦਾ ਕਮਾਉਂਦਾ ਕਾਹਦੇ ਲਈ ਛੱਡ ਉਹ ਦੋ ਨਹੀਂ ਸੇਠ ਸਾਹਿਬ ਗੱਲ ਵੇਖੋ ਕੋ ਹਿਆ ਹੋਣੀ ਚਾਹੀਦੀ ਚੱਲ ਹੈ ਯਾਰ ਯਾਰ ਤੂੰ ਉਹ ਕਮ ਅਜ਼ ਕਮ 1.5 ਲੱਖ ਤੇ ਕਰਵਾ ਚੱਲ ਚੰਗਾ ਸਾਥ ਕਰਨੇ ਆ ਠੀਕ ਹੈ ਆ ਗਏ ਜਾਂਦੇ ਜੀ ਤੁਹਾਡੇ ਨੰਬਰ ਤੇ ਮੈਂ ਭੇਜ ਦੇਣਾ ਲੱਖ ਰੁਪਈਆ ਘਾਲ ਦਿਓ ਜੀ ਘਾਲ ਮੈਂ ਤੇ ਇਹਦੇ ਕਹਿਣ ਤੇ ਕਹਿਣ ਲੱਗਾ ਚੱਲ 50 ਛੱਡ ਦੇ ਲਓ ਜੀ ਆ ਗਏ ਨੇ ਜੀ ਆ ਗਏ ਜੀ ਮਿਹਰਬਾਨੀ ਜਨਾਬ ਭਾਜੀ ਠੀਕ ਸ਼ੁਕਰੀਆ ਹੋ ਗਿਆ ਠੀਕ ਹੋ ਗਿਆ ਚਲੋ ਯਾਰ ਸਾਡੀਆਂ ਦੁਆਵਾਂ ਨੇ ਕਿ ਅੱਲਾਹ ਪਾ ਖੈਰ ਖਰੀਦ ਦੇ ਨਾਲ ਆ ਵਕਤ ਗੁਜ਼ਾਰੇ ਜੀ ਇਹ ਸੋਹਣਾ ਟਾਈਮ ਆਵੇ ਮੈਂ ਨਾ ਬਰਾਦਰੀ 'ਚ ਨਾ ਬਣ ਜਾਏ ਮੈਂ ਪਿੰਡ 'ਚ ਨਾ ਬਣ ਜਾਏ ਲੋਕੀ ਵੇਖਣ ਪੁੱਛਣ ਮੈਂ ਕਹਿੰਦਾ ਦੁਨੀਆ ਇੰਤਜ਼ਾਰ ਕਰੇਗੀ ਅੱਗੋਂ ਇਨਸ਼ਾਅੱਲਾ ਜਦੋਂ ਦੂਜੇ ਮੁੰਡੇ ਦਾ ਕਰਨਾ ਨਾ ਹਾਏ ਹਾਏ ਐਸ ਅਲੀ ਪੁੱਤਰ ਦਾ ਜਦੋਂ ਅਸੀਂ ਕਰਨਾ ਵਿਆਹ ਹਾਏ ਹਾਏ ਰੱਬ ਰੱਖੇ ਜ਼ਿੰਦਗੀ ਹਾਂ ਜੀ ਹਾਂਜੀ ਖਲੋ ਖਲੋ ਕੇ ਦੁਨੀਆ ਵੇਖੇਗੀ ਭਲਵਾਨ ਜੀ ਇੱਕ ਹੋਰ ਨਾ ਕਰੀਏ ਇਹਦਾ ਵੀ ਐਡਵਾਂਸ ਫੜ ਲਈ ਨਾਲ ਹੀ ਕਿਦਾ ਇਹਦੇ ਵਿਆਹ ਦਾ
ਲਓ ਜੀ ਤੁਹਾਨੂੰ ਆ ਗਏ ਜੇ ਆ ਸਾਰੇ ਗਏ ਜੀ, ਆ ਗਏ ਜੀ ਸਰ। ਠੀਕ ਹੋ ਗਿਆ ਜੀ। ਹਾਂ ਜੀ, ਠੀਕ ਹੋ ਗਏ। ਤੇ ਇਹ ਜ਼ਰਾ ਕਿਸੇ ਨੂੰ ਕੰਮ ਵੱਲੋਂ ਕਮੀ ਨਹੀਂ ਰਹਿਣੀ ਚਾਹੀਦੀ। ਨਹੀਂ 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 ਜੀ, ਬਿਲਕੁਲ। ਸ਼ਿਕਾਇਤ ਨਹੀਂ ਜੀ ਤੁਸੀਂ ਲਓ ਜੀ, ਵਾਲੇਕੁਮ ਸਲਾਮ ਜੀ। ਬਣਾਓ ਜੀ ਉਧਰ ਨਾਲ। ਤਾਹਰ ਸ਼ਾਇਰ ਸਾਹਿਬ ਇੱਧਰ ਨਾਲ ਜਨਾਬ ਹੋ ਜੇ ਤੁਸੀਂ ਜੀ। ਭਾਈ ਵਾਹ ਲੈ ਲਓ ਆ ਗਏ ਜੇ, ਇਹਨਾਂ ਨੇ ਹੀ ਰਿਸ਼ਤਾ ਕਰਾਇਆ ਜੇ। ਅੱਛਾ ਜੀ ਵਾਹ, ਭਾਈ ਵਾਹ, ਵਾਹ ਕਿਆ ਬਾਤ। ਸ਼ਖਸੀਅਤ ਹੀ ਬੜੀ ਨੇ, ਮੂੰਹ ਦੇ ਨੂਰ ਵੇਖੋ। ਹਾਂ ਹਾਂ ਜੀ। ਉਹਨਾਂ ਦੇ ਮਹੱਲੇ ਜੀ, ਨਹੀਂ। ਉਹਨਾਂ ਦੇ ਮਹੱਲੇ ਜੀ 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 ਕੋਈ ਰਿਸ਼ਤਾ ਹੀ ਤੇ ਇਹਨਾਂ ਨੇ ਕਿਹਾ ਕਿ ਚਲੋ ਕਰ ਲਓ ਜੀ, ਚੰਗੇ ਨੇ, ਤੇ ਇਹਨਾਂ ਦੇ ਕਹਿਣ ਤੋਂ ਫਿਰ ਰਿਸ਼ਤਾ ਜੀ ਬਾਜੀ ਠੀਕ ਠਾਕ ਹੋ? ਜੀ। ਅੱਲਾ ਦੀ ਰਹਿਮਤ ਹੈ, ਵਾ ਬੁਲਾਏ ਸੀ, ਇਹਨਾਂ ਨੂੰ ਪੈਸੇ ਪੂਸੇ ਦਿੱਤੇ ਨੇ। ਹਾਂਜੀ। ਇਹ ਹੈਗੇ ਜੇ ਆਪਣਾ ਇਲੈਕਟ੍ਰੀਸ਼ੀਅਨ ਨੇ, ਇਹਨਾਂ ਨੇ ਲਾਈਟਾਂ ਲੂਟਾਂ ਲਾਣੀਆਂ, ਉਹ ਟੈਂਟਾਂ ਲੈ ਜੇ, ਤੇ ਇਹਨਾਂ ਰੋਟੀ ਪਕਾਣੀ। ਲਓ ਰੋਟੀ ਯਾਦ ਕਰਨਗੇ ਉਹ ਬੰਦੇ। ਓਏ ਇਨਸ਼ਾਅੱਲਾ। ਮੈਂ ਕਹਿੰਦਾ ਉਹਨਾਂ ਦੀ ਸਾਰੀ ਦੀ ਸਾਰੀ ਜੰਜ ਜਿਹੜੀ ਹੈ ਨਾ, ਜੀ ਜੀ ਜ਼ਿੰਦਗੀ ਭਰ ਇੰਜ ਦੀ ਨਾ ਰੋਟੀ ਖਾਧੀ ਹੋਏਗੀ ਤੇ ਨਾ ਇੰਜ ਦਾ ਇੰਤਜ਼ਾਮ ਵੇਖਿਆ ਹੋਏਗਾ। ਬਿਲਕੁਲ ਲਾਈਟਿੰਗ ਵੀ ਇੰਜ ਦੀ ਹੋਏਗੀ ਅੱਲਾ ਦੇ ਹੁਕਮ ਨਾਲ ਕਿ ਤੁਹਾਡੇ ਸਾਰੇ ਚਾਰੇ ਪਾਸੇ ਪਿੰਡਾਂ ਨੂੰ ਲੋਕੀ ਪੁੱਛਣਗੇ। ਲੇਕਿਨ ਭਾਜੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਆਇਆ, ਅਗਰ ਜੀ ਜੀ। ਤੁਸੀਂ ਸੁਣੋ ਤੇ। ਗੱਲ ਕਰਨ ਹੀ ਬੈਠੇ ਅਸੀਂ, ਤੁਸੀਂ ਕਰੋ ਗੱਲ ਕਰੋ, ਜੀ, ਕਰੋ। ਕਿਹੜੀ ਗੱਲ ਹੈ? ਪਤਾ ਨਹੀਂ ਮੈਂ ਕਿਸ ਤਰ੍ਹਾਂ ਕਰਾਂ, ਲੇਕਿਨ ਚਲੋ ਜੀ ਜੀ। ਉਹ ਜਿਹੜੀ ਉਹਨਾਂ ਦੀ ਧੀ ਹੈ ਨਾ, ਹਾਂਜੀ। ਉਹ ਆਂਦੀ ਇਹ ਰਿਸ਼ਤਾ ਮੈਨੂੰ ਮਨਜ਼ੂਰ ਨਹੀਂ। ਉਹਨਾਂ ਰਿਸ਼ਤੇ ਨੂੰ ਨਾ ਕਰ ਦਿੱਤੀ। ਹਾਂਜੀ ਉਹਨਾਂ ਨਾ ਕਰ ਦਿੱਤੀ। ਗੱਲ ਤੇ ਮਾੜੀ ਹੈ, ਚਲੋ ਫੇਰ ਵੀ ਅਸੀਂ ਨਾ ਕਰਨੇ ਆ ਜੀ ਇੰਤਜ਼ਾਮ ਅਸੀਂ।